ਅਗਲੀ ਗੱਲ ਕਰੀਏ ਮਾਨ ਸਰਕਾਰ ਦੀ, ਵੀ ਕਹਿੰਦੇ ਪੰਚਾਇਤਾਂ ਤੋਂ 30 ਕਰੋੜ ਰੁਪਈਆ ਖੋਹਣ ਦੀ ਤਿਆਰੀ ਦੇ ਵਿੱਚ ਤਿਆਰੀ ਕਰੀ ਬੈਠੇ ਨੇ ਜੀ ਇਹ। ਤਿਆਰੀ ਕੀ ਕਰੀ ਬੈਠੇ ਨੇ ਜੀ? ਪੰਚਾਇਤ ਅਧਿਕਾਰੀਆਂ ਨੂੰ ਚਿੱਠੀਆਂ ਲਿਖ ਦਿੱਤੀਆਂ ਗਈਆਂ, ਠੀਕ ਹੈ, ਬਕਾਇਦਾ ਤੌਰ ਤੇ ਪੰਚਾਇਤ ਅਫਸਰਾਂ ਨੂੰ ਚਿੱਠੀਆਂ ਜਾਰੀ ਹੋ ਗਈਆਂ। ਪੰਜਾਬ ਦੀਆਂ 288 ਦੇ ਕਰੀਬ ਪੰਚਾਇਤਾਂ ਨੇ ਜਿਨ੍ਹਾਂ ਕੋਲ 618 ਕਰੋੜ ਰੁਪਈਆ ਪਿਆ, ਤੇ ਉਹ 618 ਕਰੋੜ ਚੋਂ ਕਹਿੰਦੇ 5% ਸਾਨੂੰ 30 ਕਰੋੜ ਦੇ ਉੱਪਰ ਦੀ ਵੱਧਦੀ ਰਾਸ਼ੀ ਬਣਦੀ ਹੈ ਕਿ ਉਹ ਸਾਨੂੰ ਦੇ ਦੇ। ਹੁਣ ਹਿਸਾਬ ਇਹ ਲਾਓ ਕਿ ਜੀ 12,000 ਕਰੋੜ ਦਾ ਤੁਹਾਡੇ ਕੋਲ ਸਪਸ਼ਟ ਜਵਾਬ ਨਹੀਂ, ਜਿਹੜਾ ਇਹਨਾਂ ਕੰਮਾਂ ਲਈ, ਹੜ੍ਹ ਪੀੜਤ ਲਈ ਕੰਮਾਂ ਲਈ ਵਰਤਿਆ ਜਾਣਾ ਚਾਹੀਦਾ, ਉਹਦਾ ਤੁਹਾਡੇ ਕੋਲ ਕੋਈ ਹਿਸਾਬ ਤਾਂ ਨਹੀਂ। ਖਾਤੇ 'ਚ ਬੋਲਦਾ ਜੀ, ਕਾਪੀ 'ਚ ਹੈਗਾ ਜੀ, ਕਾਗਜ਼ਾਂ 'ਚ ਹੈਗਾ ਜੀ, ਉਹ ਹੈ ਨਹੀਂ ਜੀ। ਉਹ ਤਾਂ 1500 ਕਰੋੜ ਹੈ ਜੀ, ਉਹ 'ਚੋਂ ਵੀ ਅਸੀਂ 600 ਖਰਚ ਲਿਆ ਜੀ। ਉਹ ਕਿਵੇਂ ਖਰਚ ਲਿਆ ਜੀ? ਉਹ ਕੇਂਦਰ ਤੋਂ ਬਿਨਾਂ ਮਨਜ਼ੂਰੀ ਤੋਂ, ਬਿਨਾਂ ਸਹਿਮਤੀ ਤੋਂ 'ਚ ਰੁਪਈਆ ਨਹੀਂ ਕੱਢਿਆ ਜਾ ਸਕਦਾ। ਜੇ 600 ਵੀ ਖਰਚੇ ਉਹ ਕਿਵੇਂ ਖਰਚੇ? ਪਰ 1200 ਕਰੋੜ ਜੇ ਤੁਹਾਡੇ ਖਾਤਿਆਂ 'ਚ ਬੋਲਦਾ ਵੀ ਕਿਤੇ ਤਾਂ ਹੈਗਾ, ਫਿਰ ਉਹ ਕਿੱਥੇ ਗਿਆ? ਪਰ ਤੁਹਾਡਾ ਨਜ਼ਰੀਆ ਕੀ ਆ? ਚਰਨਜੀਤ ਭੁੱਲਰ ਹੋਰਾਂ ਦੀ ਰਿਪੋਰਟ ਹੈ ਕਿ ਫੰਡਾਂ ਦੀ ਕਿੱਲਤ ਪੰਜਾਬ ਸਰਕਾਰ ਨੇ ਪੰਚਾਇਤਾਂ ਤੋਂ 30 ਕਰੋੜ ਮੰਗੇ। ਸੂਬੇ ਵਿੱਚ 288 ਪੰਚਾਇਤਾਂ ਕੋਲ ਪਏ ਹਨ 618 ਕਰੋੜ। ਰਾਤ ਫੰਡਾਂ ਦੇ 12,000 ਕਰੋੜ ਦਾ ਭੇਤ ਬਰਕਰਾਰ। ਹੁਣ ਸਵਾਲ ਇਹ ਹੈ ਪ੍ਰਵੀਨ ਜੀ ਕਿ ਪੰਚਾਇਤ ਪਿੰਡ ਦੀ ਆਪਣੇ ਆਪ 'ਚ ਪੂਰਨ ਸਰਕਾਰ ਹੈ। ਸਹੀ ਹੈ। ਔਰ ਬਸ਼ਰਮੀ ਦੇਖੋ ਸਮੇਂ-ਸਮੇਂ ਦੀਆਂ ਸਰਕਾਰਾਂ ਦੀ, ਜਿਹਨੇ ਵੀ ਪੰਜਾਬ ਤੇ ਰਾਜ ਕੀਤਾ, ਉਹਨਾਂ ਨੇ ਫਾਰਮੂਲਾ ਕੱਢਿਆ ਕਿ ਪੰਚਾਇਤਾਂ ਦੀ ਕੁੱਲ ਆਮਦਨ ਚੋਂ 30% ਆਪਾਂ ਲੈ ਲਿਆ ਕਰੀਏ ਤੇ ਪੰਚਾਇਤ ਵਿਭਾਗ ਚਲਾਈਏ। ਠੀਕ ਹੈ। ਪੰਜਾਬ ਦੀਆਂ ਸਮੁੱਚੀਆਂ ਪੰਚਾਇਤਾਂ ਦੀ ਜਿੰਨੀ ਆਮਦਨ ਹੈ, ਚਾਹੇ 100 ਰੁਪਇਆ, ਚਾਹੇ 1000 ਤੇ ਚਾਹੇ ਲੱਖ, ਚਾਹੇ 10 ਲੱਖ, ਉਹ ਚੋਂ 30% ਇਹ ਕਹਿ ਕੇ ਲੈ ਜਾਂਦੇ ਨੇ ਕਿ ਜੀ ਪੰਚਾਇਤ ਵਿਭਾਗ ਦੇ ਅਧਿਕਾਰੀਆਂ, ਅਫਸਰਾਂ ਦੀਆਂ, ਸਾਰੀਆਂ ਨੁਮਾਇੰਦਿਆਂ ਦੀਆਂ ਤਨਖਾਹ ਦੇਣੀਆਂ। ਤੁਹਾਡੇ ਲਈ ਕੰਮ ਕਰਦੇ ਨੇ, ਤੁਹਾਡੇ ਲਈ ਨਹੀਂ ਕੰਮ ਕਰਦੇ, ਉਹਨੂੰ ਤਨਖਾਹ ਦੇਈਦੀ ਹੁੰਦੀ। ਸਹੀ ਹੈ। ਤੁਹਾਡੇ ਅਧੀਨ ਜਿਹੜੇ ਕੰਮ ਕਰਦੇ ਹੋਣ ਉਹਨਾਂ ਨੂੰ ਤਨਖਾਹ ਦੇਈਦੀ ਹੈ। ਇਹ ਪੰਚਾਇਤਾਂ ਦੇ ਅਧੀਨ ਕੰਮ ਕਰਦਾ ਪੰਚਾਇਤ ਵਿਭਾਗ, ਅਧੀਨ ਤੁਹਾਡੇ ਸਲੂਟ ਤੁਹਾਨੂੰ ਮਾਰਦਾ ਹੈ, ਅਫਸਰੀ ਘੋਟਦਾ ਸਰਪੰਚਾਂ ਪੰਚਾਂ ਤੇ ਤਨਖਾਹ ਪੰਚਾਇਤਾਂ ਦੇਣ, ਪਿੰਡ ਦੇਣ। ਕਿਉਂ ਬਈ? ਸਹੀ ਹੈ। ਜੇ ਨੌਕਰੀ ਕਰਨੀ ਹੈ ਫਿਰ ਪਿੰਡਾਂ ਦੀ ਨੌਕਰੀ ਕਰਨਾ, ਨੌਕਰ ਬਣ ਕੇ। ਤਾਂ ਰੋਬ ਝਾੜਦੇ ਨੇ। ਤੁਹਾਡਾ ਅਫਸਰ, ਤੁਹਾਡਾ ਮਾਲਕ ਸਰਪੰਚ ਹੈ, ਪਿੰਡ ਦੇ ਪੰਚ ਨੇ, ਪਿੰਡ ਦੀ ਗ੍ਰਾਮ ਸਭਾ ਹੈ। ਸਹੀ ਹੈ। ਫਿਰ ਕਰੋ ਸਲਾਮ ਉਹਨਾਂ ਨੂੰ। ਪਰ ਨਹੀਂ, ਇਹ ਵੱਡਾ ਧੋਖਾ ਹੈ। ਪਹਿਲਾਂ ਤਾਂ ਇਹ ਧੋਖਾ ਰੋਕਣਾ ਜ਼ਰੂਰੀ ਸੀ। ਜਦੋਂ ਇਹ ਰਾਹ ਖੁੱਲ ਗਿਆ, ਹੁਣ ਅੱਜ 30 ਮੰਗਣ ਤੇ ਆ ਗਏ। ਹੁਣ ਉਹਦੇ ਲਈ ਵੀ ਗ੍ਰਾਮ ਸਭਾ ਦਾ ਮਤਾ ਪੈ ਕੇ ਇਹ ਵੀ ਰੋਕੀ ਜਾ ਸਕਦੀ ਹੈ ਕਬਾਇਦ ਜੀ। ਪਰ ਹੁਣ ਜਿਹੜਾ 30 ਕਰੋੜ ਵਾਲਾ ਮਾਮਲਾ, ਹੁਣ ਜਿਹੜਾ ਤਾਂ ਉਹ 30% ਲੈਂਦੇ ਆ ਪ੍ਰਵੀਨ ਜੀ, ਉਹ ਲੈਂਦੇ ਆ ਪਿੰਡ ਦੀ ਜਿਹੜੀ ਸ਼ਾਮਲਾਤ ਚੋਂ, ਕਾਸੇ ਚੋਂ ਆਮਦਨ ਆਉਂਦੀ ਹੈ। ਹੁਣ ਇਹ ਜਿਹੜਾ 30 ਕਰੋੜ ਮੰਗ ਰਹੇ ਨੇ, ਪਿੰਡ ਦੀ ਜਾਇਦਾਦ ਚੋਂ ਮੰਗ ਰਹੇ ਨੇ। ਇਹ ਤਾਂ ਉਹ ਤੋਂ ਵੀ ਗਾਹਾਂ ਨਵਾਂ ਕਰਾਈਮ ਹੈ ਜੀ। ਠੀਕ ਹੈ। 618 ਕਰੋੜ ਰੁਪਈਆ ਜਿਹੜਾ 288 ਪੰਚਾਇਤਾਂ ਕੋਲ ਪਿਆ, ਇਹ ਉਹ ਪੈਸਾ ਜਿਹੜਾ ਪਿੰਡਾਂ ਦੀ ਸ਼ਾਮਲਾਤ ਸਾਂਝੀ ਜ਼ਮੀਨ ਕਿਸੇ ਪ੍ਰੋਜੈਕਟਾਂ 'ਚ ਆ ਗਈ। ਹੁਣ ਤਾਂ ਚਲੋ ਲੋਕ ਸਿੱਧੇ ਹੋ ਗਏ ਕਿ ਲੈਂਡ ਪੂਲਿੰਗ ਰਾਹੀਂ ਨਹੀਂ ਜਾਣ ਦਿੱਤੀ, ਨਹੀਂ ਤਾਂ ਇਹ ਸ਼ਾਮਲਾਤ ਉਹੀ ਦੱਬ ਜਾਣੀ ਸੀ ਇਹਨਾਂ ਨੇ। ਵੀ ਪਿਛਲੇ ਦਿਨਾਂ 'ਚ ਇਹਨਾਂ ਨੇ ਚਿੱਠੀਆਂ ਕੱਢ ਲਈਆਂ ਸੀ ਕਿ ਦੋ ਹਿਸਾਬ ਕਿਤਾਬ ਸ਼ਾਮਲਾਤਾਂ ਦਾ। ਹਾਂਜੀ, ਉਹ ਮੋਹਾਲੀ ਦੀਆਂ ਖਬਰਾਂ ਆਪਾਂ ਸਾਂਝੀਆਂ ਕਰਦੇ। ਇੱਧਰ ਪਏ ਹੋਏ ਨੇ ਜ਼ਮੀਨਾਂ ਨੂੰ, ਓਮ ਐਕਸ ਵਾਲੀ ਲਈ ਨਾ 23 ਏਕੜ ਜ਼ਮੀਨ ਚਾਹੀਦੀ ਹੈ ਇਹਨਾਂ ਨੂੰ, ਤੇ ਪੰਜਾਬ ਸਰਕਾਰ ਨੇ ਮਨਜ਼ੂਰੀ ਦੇਤੀ। ਨਿਯਮ ਸਾਰੇ ਛਿੱਕੇ ਟੰਗ ਕੇ ਦੇ ਦਿਓ ਜੀ ਇਹਨਾਂ ਨੂੰ। ਉਹ ਅਗਲੇ ਚੱਲ ਗਏ ਅਦਾਲਤ ਤੇ, ਰੋਕ ਲੱਗੀ। ਸਹੀ ਹੈ। ਹੁਣ ਇਹ ਕੀ ਕਹਿੰਦੇ? ਇਹ ਕਹਿੰਦੇ ਜੀ ਕਿ ਜਿਹੜੀ ਇਹਨਾਂ ਕੋਲ 618 ਕਰੋੜ ਚੋਂ 30 ਕਰੋੜ ਸਾਨੂੰ ਦਿਓ। ਹੁਣ ਇਹ ਪੈਸਾ ਉਹਨਾਂ ਦਾ ਜਿਹੜੀਆਂ ਜ਼ਮੀਨਾਂ ਉਹਨਾਂ ਦੀਆਂ ਪ੍ਰੋਜੈਕਟਾਂ 'ਚ ਆਈਆਂ, ਉਹ ਤੋਂ ਆਇਆ ਹੋਇਆ ਪੈਸਾ। ਠੀਕ ਹੈ। ਮਤਲਬ ਉਹਨਾਂ ਦੀ ਜ਼ਮੀਨ ਚਲੀ ਗਈ, ਉਹਦੇ ਵੱਟੇ ਉਹਨਾਂ ਕੋਲੇ ਪੈਸੇ ਆ ਗਏ। ਪੈਸੇ ਉਹ ਖਾਤੇ 'ਚ ਪਏ ਨੇ, ਐਫਡੀ 'ਚ ਪਏ ਨੇ, ਬੈਂਕ 'ਚ ਪਏ ਨੇ। ਉਹ ਪਿੰਡ ਦੀ ਜਾਇਦਾਦ ਹੈ, ਆਮਦਨ ਨਹੀਂ ਹੈ। ਤੇ ਤੁਸੀਂ ਜਾਇਦਾਦ ਚੋਂ ਹਿੱਸਾ ਮੰਗਣ ਵਾਲੇ ਕੌਣ ਹੋ ਬਈ? ਤੁਸੀਂ ਕੀ ਲੱਗਦੇ ਹੋ? ਸਹੀ ਹੈ। ਫਿਰ ਜੇ ਇੱਕ ਵਾਰ 30 ਕਰੋੜ ਲੈ ਗਏ, ਫਿਰ ਕੱਲ ਨੂੰ 618 ਕਰੋੜ ਦਾ 618 ਕਰੋੜ ਲੈ ਕੇ ਜਾਣਗੇ। ਸਹੀ। ਇਹ ਰਾਹ ਖੁੱਲ ਜਾਣਾ ਨਵਾਂ ਇੱਕ ਹੋਰ। ਸੋ ਉਹਦੇ ਲਈ ਇਹਨਾਂ ਤੇ ਰੋਕ ਲੱਗਣੀ ਜ਼ਰੂਰੀ ਆ। ਉਹਦੇ ਲਈ ਗ੍ਰਾਮ ਸਭਾ ਹੀ ਇੱਕੋ ਇੱਕ ਫਾਰਮੂਲਾ ਹੈ ਕਿ ਪਿੰਡ ਦੇ ਸਮੁੱਚੇ ਲੋਕ ਮਤਾ ਪਾਉਣ ਕਿ ਜੀ ਅਸੀਂ ਇਹਨਾਂ ਨੂੰ ਫੁੱਟੀ ਕੌਡੀ ਨਹੀਂ ਦੇਣੀ, ਮਜਾਲ ਹੈ, ਲੈ ਜਾ ਕੇ ਦਿਖਾ ਦੇਣ। ਇਹੋ ਜਿਹਾ ਕੇਸ ਹੋ ਚੁੱਕਿਆ ਕੈਪਟਨ ਸਰਕਾਰ ਦੇ ਸਮੇਂ 'ਚ। ਪਿੰਡ ਕੋਲੋਂ ਏਦਾਂ ਹੀ ਉਹਨਾਂ ਦੀ ਜ਼ਮੀਨ ਵਿਕੀ ਤੇ ਉਹ ਤੋਂ ਪੈਸੇ ਮੰਗਣ ਲਈ ਡੀਸੀ ਨੇ ਬੁਲਾ ਲਏ ਤੇ ਪਿੰਡ ਨੇ ਮਤਾ ਪਾ ਕੇ ਦਿੱਤਾ, ਬਾਅਦ 'ਚੋਂ 1 ਰੁਪਇਆ ਨਹੀਂ ਲੈ ਸਕੇ। ਸੋ ਹੁਣ 30 ਕਰੋੜ ਕਹਿੰਦੇ ਜੀ ਹੜ੍ਹ ਪੀੜਤਾਂ ਲਈ ਲੈਣਾ। ਠੀਕ ਹੈ ਬਈ, ਤੁਸੀਂ 30 ਕਰੋੜ ਜੇ ਹੜ੍ਹ ਪੀੜਤਾਂ ਲਈ ਲਓਗੇ ਤੇ ਉਹਦੇ ਤੇ ਬੋਰੀਆਂ ਦੇ ਉੱਤੇ, ਥੈਲਿਆਂ ਦੇ ਉੱਤੇ ਉਹਨਾਂ ਪਿੰਡਾਂ ਦਾ ਨਾਂ ਲਿਖੋਗੇ?
ਉਹਨਾਂ ਟਰੈਲੀਆਂ ਤੇ ਬੈਨਰ ਪਿੰਡਾਂ ਦੇ ਲਾਉਂਗੇ? ਨਹੀਂ, ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ। ਮੁੱਖ ਮੰਤਰੀ ਸਾਹਿਬ ਕੱਲ ਕਹਿ ਰਹੇ ਸੀ ਪ੍ਰੈਸ ਕਾਨਫਰੰਸ 'ਚ, ਕਹਿੰਦੇ ਜੀ 1 ਲੱਖ ਕੱਟਾ ਸਾਡਾ ਤਿਆਰ ਪਿਆ ਜੀ ਪਟਿਆਲੇ ਵਾਲੇ ਪਾਸੇ ਨੂੰ, ਸਾਨੂੰ ਫੇਰ ਡਰ ਹੈ ਜੀ ਅਜੇ ਘੱਗਰ ਮਾਰ ਨਾ ਕਰ ਦੇਵੇ ਜੀ, ਆਹ ਨਾ ਕਰ ਦੇਵੇ, ਅਸੀਂ ਡਰੋਨ ਨਾਲ ਕਰ ਰਹੇ ਹਾਂ ਜੀ ਸਰਵੇ। ਡਰੋਨ ਨਾਲ ਬਾਕੀ ਸਮਾਂ ਸਰਵੇ ਹੋ ਕੇ ਨਾ ਤੁਹਾਡੇ ਕੱਟੇ ਪਹੁੰਚ ਗਏ। ਸਹੀ ਹੈ ਬਈ ਮੈਂ ਨਹੀਂ ਮੰਨਦਾ, ਜੇ ਮੁੱਖ ਮੰਤਰੀ ਸਾਹਿਬ ਦੇ ਸਰਕਾਰੀ ਕੱਟੇ ਪਏ ਹੁੰਦੇ ਜਾਂ ਕਿਤੇ ਲੱਗੇ ਹੁੰਦੇ ਫਿਰ ਤਾਂ ਥੈਲਿਆਂ ਦੀ ਫੋਟੋ ਚਮਕਦੀਆਂ ਹੁੰਦੀਆਂ ਤੁਹਾਡੀਆਂ। ਸਹੀ ਹੈ, ਬਿਲਕੁਲ। ਸਰਕਾਰੀ ਕੱਟਾ ਤਾਂ ਦਿਖਿਆ ਨਹੀਂ ਕਿਤੇ। ਤੇ ਹੁਣ ਆਹ 30 ਕਰੋੜ ਤੁਸੀਂ ਜਿਹੜੇ ਪਿੰਡਾਂ ਤੋਂ ਮੰਗਦੇ ਹੋ, ਪਿੰਡ ਪਾਈ ਆਪਣੇ ਪੱਧਰ ਤੇ ਆਪ ਹੀ ਮਦਦ ਕਰੀ ਜਾਂਦੇ ਨੇ, ਜਿੰਨੀ ਕਰ ਸਕਦੇ ਨੇ। ਕਰ ਸਕਦੇ ਨੇ, ਸਹੀ ਹੈ। ਤੁਸੀਂ ਉਹਨਾਂ ਦੇ ਪੈਸਿਆਂ ਤੇ ਕਿਵੇਂ ਡਾਕਾ ਮਾਰ ਰਹੇ ਹੋ? ਡਾਕਾ ਜੀ ਬਿਲਕੁਲ।